ਨਸਲਵਾਦ ਦਾ ਹੈ ਆਈਡੀਆ। ਇਹ ਜਿੰਨਾ ਛੋਟਾ ਬੱਚਾ ਹੋਏ ਜੇ ਤੁਸੀਂ ਉਸ ਦੇ ਵਿੱਚ ਭਰ ਦਿੰਦੇ ਹੋ ਤੇ ਉਹ ਨਾ ਸਿਰਫ ਇਸ ਉਹਨਾਂ ਦੇ ਏਜੰਡੇ ਨੂੰ ਲਾਗੂ ਕਰੇਗਾ, ਤੁਹਾਨੂੰ ਨਾਜ਼ੀਆਂ ਦੇ ਪੀਰੀਅਡ 'ਚ ਇਹ ਵੀ ਲੱਗੇਗਾ ਕਿ ਕਈ ਵਾਰ ਬੱਚਿਆਂ ਨੇ ਆਪਣੇ ਮਾਪਿਓ ਨੂੰ ਕੈਦ ਕਰਵਾ ਦਿੱਤਾ। ਹੁਣ ਤਾਂ ਉਹਨਾਂ ਨੇ ਜ਼ਹਿਰ ਦੇ ਨਾਲ, ਨਫ਼ਰਤ ਦੇ ਜ਼ਹਿਰ ਨਾਲ ਉਹ ਪਨੀਰੀ ਤਿਆਰ ਕਰ ਦਿੱਤੀ ਹੈ ਕਿ ਕਿਸੇ ਨੂੰ ਸੱਦਣ ਜਾਂ ਕਰਨ ਦੀ ਲੋੜ ਨਹੀਂ ਹੋਏਗੀ। ਆਟੋਮੈਟਿਕਲੀ ਜਿਹੜਾ ਰਿਐਕਸ਼ਨ ਹੋਏਗਾ। ਕੋਈ ਅੱਗੇ ਸੀ ਵੀ ਇਹਨਾਂ ਨੂੰ ਸ਼ਾਖਾਵਾਂ ਇਹ ਪ੍ਰਾਈਵੇਟ ਪਾਰਕਾਂ ਜਾਂ ਦੂਜਿਆਂ ਤੀਜਿਆਂ 'ਚ ਹੀ ਕਰਦੇ ਸੀ, ਹੁਣ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਇਹਨਾਂ ਦੀਆਂ ਲੱਗਦੀਆਂ ਨੇ। ਹੁਣ ਤਾਂ ਉਹਨਾਂ ਹੀ ਸ਼ਾਖਾਵਾਂ ਜਿਹੜੇ ਯੰਗ ਨੇ ਮੈਨ ਵਿਮਨ, ਉਹਨਾਂ ਦੇ ਜਿਹੜੇ ਨੇ ਉਹ ਟ੍ਰੇਨਿੰਗ ਕੈਂਪ, ਆਰਮ ਟ੍ਰੇਨਿੰਗਸ, ਪਿੱਛੇ ਤਸਵੀਰਾਂ ਵੀ ਆਈਆਂ ਕਿ ਭਾਈ ਉਹ ਹਥਿਆਰਬੰਦ ਜਿਹੜਾ ਇਹਨਾਂ ਦੇ ਸੰਨਿਆਸੀ ਸੰਨਿਆਸਨਾ ਉਹ ਜਿਹੜੀਆਂ ਨੇ ਇਸ ਕਿਸਮ ਦੇ ਕੰਮ ਤੇ ਲੱਗੇ ਹੋਏ ਨੇ ਬੱਚਿਆਂ ਨੂੰ। ਗੁਜਰਾਤ ਦਾ ਜਿਹੜਾ ਇੱਕ ਸਕੂਲ ਜਿਹਦੇ 'ਚ ਕਿ ਮੁਸਲਮਾਨ ਬੱਚੀ 10ਵੀਂ ਦੇ ਵਿੱਚ ਟੌਪ ਮਾਰਕਸ ਉਹਨੇ ਲਏ, ਟੌਪ ਸਕੋਰਰ ਹੈ। ਸਕੂਲ ਨੇ ਫੰਕਸ਼ਨ ਕੀਤਾ ਕਿ ਜੀ ਜਿਹੜੇ ਟੌਪਰ ਨੇ 10ਵੀਂ 11ਵੀਂ 12ਵੀਂ ਦੇ ਉਹਨਾਂ ਨੂੰ ਜਿਹੜਾ ਹੈ ਉਹ ਰਿਵਾਰਡ ਕੀਤਾ ਜਾਏਗਾ 15 ਅਗਸਤ ਨੂੰ। ਲੇਕਿਨ ਉਹਨਾਂ ਨੇ ਉਹ ਬੱਚੀ ਵਿਚਾਰੀ ਤਿਆਰ ਹੋ, ਕਿਉਂਕਿ ਟੌਪਰ ਸੀ, ਉਹ ਗਈ, ਲੇਕਿਨ ਉਹਨੂੰ ਬੁਲਾਇਆ ਹੀ ਨਹੀਂ ਗਿਆ ਸਟੇਜ ਦੇ ਉੱਤੇ। ਇੱਕ ਮੁਸਲਮਾਨ ਬੱਚਾ ਜਿਹੜਾ ਉਸ ਦਾ ਕੋਈ ਸਵਾਲ ਉਹ ਗਲਤ ਕਰਦਾ ਹੈ ਜਾਂ ਕੁਛ ਹੈ, ਉਹ ਖੜਾ ਹੈ, ਉਹਨੂੰ ਕਰ ਲੈਂਦੀ ਹੈ ਤੇ ਉਹ ਬਾਕੀ ਜਿਹੜੀ ਸਟੂਡੈਂਟ ਪਹਿਲਾਂ ਤਾਂ ਉਹਨੂੰ ਜਿਹੜੀ ਹੈ ਉਹ ਇਸਲਾਮ ਦੇ ਖਿਲਾਫ ਕਮੈਂਟ ਕਰਦੀ ਹੈ। ਉਹ ਸਮਹਾਉ ਦੀ ਵੀਡੀਓ ਉਹਦਾ ਮੁੰਡੇ ਦਾ ਚਾਚਾ ਹੀ ਬਣਾ ਲੈਂਦਾ ਜਾਂ ਕਿਵੇਂ ਹੁੰਦਾ। ਪਰ ਇਹ ਹੈ ਫਿਰ ਕੱਲੇ ਕੱਲੇ ਬੱਚੇ ਨੂੰ ਸੱਦ ਕੇ ਵੀ ਇਹਦੇ ਮੂੰਹ ਤੇ ਚਪੇੜਾ ਮਾਰੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵਾ ਦਾ ਸਰਕਾਰੀ ਜਿਹੜਾ ਤੌਰ ਤਰੀਕਾ ਜਰਮਨ ਦੇ ਨਾਜ਼ੀਆਂ ਵਰਗਾ ਹੈ। ਸੋ ਪਿਛਲੇ ਦਿਨਾਂ ਵਿੱਚ ਮੁਜ਼ੱਫਰਾਬਾਦ, ਕਠੂਆ ਅਤੇ ਗੁਜਰਾਤ ਵਿੱਚ ਸਕੂਲਾਂ ਨਾਲ ਸੰਬੰਧਿਤ 3 ਘਟਨਾਵਾਂ ਦੱਸਦੀਆਂ ਹਨ ਕਿ ਘੱਟ ਗਿਣਤੀਆਂ ਵਿਰੁੱਧ ਜਿਹੜਾ ਨਫ਼ਰਤ ਦਾ ਜ਼ਹਿਰ ਸਕੂਲ ਲੈਵਲ ਦੇ ਉੱਤੇ ਵੀ ਪਸਰ ਚੁੱਕਾ ਹੈ ਔਰ ਜਿੱਥੇ ਮੁਸਲਮਾਨ ਬੱਚਿਆਂ ਨੂੰ ਨਫ਼ਰਤ ਅਤੇ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਬਾਰ-ਬਾਰ ਨਾਜ਼ੀ ਤਰਜ਼ ਦੇ ਉੱਤੇ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਇੰਪਲੀਮੈਂਟ ਕਰਨ ਦੀ ਲਾਈਨ ਆਉਂਦੀ ਹੈ ਤੇ ਕਈ ਵਾਰ ਇਵੇਂ ਲੱਗਦਾ ਹੈ ਕਿ ਵੀ ਇੱਕ ਤਾਂ ਕੁਝ ਲੋਕ ਜਿਹੜੇ ਨਕਲ ਮਾਰਦੇ ਸੀ, ਨਕਲ ਮਾਰਦਿਆਂ 2-4 ਫਿਕਰੇ ਅੱਗੇ ਪਿੱਛੇ ਆਪਣੇ ਵੀ ਵਿੱਚ ਵਾੜ ਦਿੰਦੇ ਸੀ ਤਾਂ ਕਿ ਇਹ ਲੱਗੇ ਵੀ ਨਕਲ ਨਹੀਂ ਮਾਰੀ ਹੈ। ਪਰ ਇੱਥੇ ਤੁਹਾਨੂੰ ਉਹਨਾਂ ਦਾ ਜਿਹੜਾ ਮੋਡਸ ਆਪਰੈਂਡੀ ਸੀ, ਜਿਹੜਾ ਉਹਨਾਂ ਦਾ ਕੰਮਕਾਰ ਜਾਂ ਆਪਣੀ ਵਨ ਨੇਸ਼ਨ, ਵਨ ਰੇਸ, ਵਨ ਪੀਪਲ, ਵਨ ਲੀਡਰ, ਜੋ ਨਾਜ਼ੀਆਂ ਦੀ ਆਈਡੀਓਲੋਜੀ ਸੀ, ਔਰ ਵਾਈਟ ਸੁਪਰਾਮੈਸਿਸਟ ਕਿ ਵੀ ਗੋਰੇ ਜਿਹੜੇ ਨੇ ਉਹ ਉਹੀ ਬਲੂ ਆਈਡ ਬਲੌਂਡ ਹੈ ਜਿਹੜੇ ਨੇ ਉਹ ਸੁਪਰ ਰੇਸ ਹੈ, ਜੋ ਬ੍ਰਾਹਮਣਵਾਦ ਦੀ ਆਈਡੀਓਲੋਜੀ ਹੈ। ਔਰ ਉਸ ਨੂੰ ਕਰਨ ਦੇ ਲਈ ਉਹਨਾਂ ਨੇ ਇਸ ਗੱਲ ਨੂੰ ਸਮਝ ਲਿਆ ਸੀ ਕਿ ਵੀ ਜਿਹੜੇ ਲੋਕ ਜਵਾਨੀ 'ਚ ਨੇ ਜਾਂ ਬੁਢਾਪੇ 'ਚ ਨੇ ਉਹਨਾਂ ਨੂੰ ਚੇਂਜ ਕਰਨਾ ਸੌਖਾ ਨਹੀਂ ਹੈ। ਜੇ ਉਹ ਇਨਸਾਨੀਅਤ ਦੀਆਂ ਵੈਲਿਊਜ਼ 'ਚ ਯਕੀਨ ਰੱਖਦੇ ਨੇ, ਉਹ ਨਸਲ ਪ੍ਰਸਤ ਨਹੀਂ ਹੋ ਕੇ ਜਿਹੜਾ ਉਹ ਦੂਸਰਿਆਂ ਨੂੰ ਮਾਰਨਗੇ ਨਹੀਂ, ਤਾਂ ਉਹਨਾਂ ਨੇ ਹੀ ਇਹ ਕਿ ਵੀ ਇਹ ਜਿਹੜਾ ਨਸਲਵਾਦ ਦਾ ਹੈ ਆਈਡੀਆ, ਇਹ ਜਿੰਨਾ ਛੋਟਾ ਬੱਚਾ ਹੋਏ ਜੇ ਤੁਸੀਂ ਉਸ ਦੇ ਵਿੱਚ ਭਰ ਦਿੰਦੇ ਹੋ ਤੇ ਉਹ ਨਾ ਸਿਰਫ ਇਸ ਉਹਨਾਂ ਦੇ ਏਜੰਡੇ ਨੂੰ ਲਾਗੂ ਕਰੇਗਾ, ਤੁਹਾਨੂੰ ਨਾਜ਼ੀਆਂ ਦੇ ਪੀਰੀਅਡ 'ਚ ਇਹ ਵੀ ਲੱਗੇਗਾ ਕਿ ਕਈ ਵਾਰ ਬੱਚਿਆਂ ਨੇ ਆਪਣੇ ਮਾਪਿਓ ਨੂੰ ਕੈਦ ਕਰਵਾ ਦਿੱਤਾ ਕਿ ਸਾਡੇ ਉਹ ਘਰ ਦੀ ਕੋਈ ਗੱਲ ਉਹਨਾਂ ਨੇ ਕੀਤੀ ਵੀ ਅਸੀਂ ਸਹਿਮਤ ਨਹੀਂ ਜਾਂ ਇਵੇਂ ਨਹੀਂ ਹੈ। ਉਹ ਬੱਚੇ ਜਾ ਕੇ ਰਿਪੋਰਟ ਕਰਦੇ ਸੀ ਕਿਉਂਕਿ ਉਹਨਾਂ ਬੱਚਿਆਂ ਨੂੰ ਲੱਗਦਾ ਸੀ ਵੀ ਸਾਡੇ ਪੇਰੈਂਟਸ ਜਿਹੜੇ ਨੇ ਇਹ ਮੁਲਕ ਦੇ ਗਦਾਰ ਨੇ, ਇਹ ਸਾਡੀ ਜਰਮਨੀ ਦੇ ਨਾਲ ਧੋਖਾ ਕਰ ਰਹੇ ਨੇ। ਉਹ ਜਾ ਕੇ ਸ਼ਿਕਾਇਤ ਕਰਕੇ ਜਿਹੜੇ ਆ ਆਪਣੇ ਪੇਰੈਂਟਸ ਨੂੰ ਫੜਵਾ ਦਿੰਦੇ ਸੀ ਕਿ ਜੀ ਇਹ ਜਿਹੜੇ ਨੇ ਉਹ ਇਸ ਦੇਸ਼ ਭਗਤ ਨਹੀਂ। ਸੋ ਅਸੀਂ ਦੇਖਦੇ ਕਿ ਵੀ ਫਿਰ ਮੁਲਕ ਦਾ ਹਾਲ ਕੀ ਹੋਇਆ। ਇਕੱਲਾ ਇਹੀ ਨਹੀਂ ਵੀ ਉਹਨਾਂ ਨੇ ਤਬਾਹੀ ਕਿੰਨੀ ਕੀਤੀ, ਉਹਨਾਂ ਦਾ ਆਪਣਾ ਹਾਲ ਕੀ ਹੋਇਆ। ਉਹ ਜਰਮਨ ਅੱਜ ਵੀ ਇਹਦੇ ਬਾਵਜੂਦ ਵੈਸਟ ਈਸਟ ਟੁੱਟੇ ਫਿਰ ਇਕੱਠੇ ਹੋ ਗਏ, ਪਰ ਕਿੱਥੇ ਹੈ ਗਲੋਬਲ ਸਟੇਜ ਤੇ ਕਦੇ ਜਿਹੜਾ ਪ੍ਰਸ਼ੀਆ ਇਹਨੂੰ ਕਹਿੰਦੇ ਸੀ, ਜਿਵੇਂ ਕਿ ਵੀ ਉਹਨਾਂ ਦਾ ਪ੍ਰਸ਼ੀਅਨ ਐਮਪਾਇਰ ਆਪਣੇ ਲੈਵਲ ਦੇ ਉੱਤੇ ਕਿੱਥੇ ਸੀ। ਇਹੀ ਹਾਲ ਅੱਜ ਅਸੀਂ ਦੇਖਦੇ ਹਾਂ ਕਿ ਇਹ ਤਾਂ ਅਸੀਂ ਦੇਖਦੇ ਸੀ ਵੀ RSS ਨੇ ਜਿਸ ਨੂੰ ਸ਼ਾਖਾਵਾਂ ਕਹਿੰਦੇ ਨੇ
ਬਹੁਤ ਛੋਟੇ ਬੱਚਿਆਂ ਨੂੰ 6-7 ਸਾਲ ਦੇ ਐਕਸਰਸਾਈਜ਼ ਕਰਨ ਦੇ ਬਹਾਨੇ ਮਾਪਿਆਂ ਨੂੰ ਵੀ ਹੋਣਾ ਕਿ ਜੀ ਸੁੱਤਾ ਪਿਆ ਹੈ ਜਾਂ ਸਕੂਲੋਂ ਆਇਆ ਉੱਠਿਆ, ਉਹਨਾਂ ਨੂੰ ਉਹ ਹੌਲੀ ਜਿਵੇਂ ਸਲੋ ਪੋਇਜ਼ਨਿੰਗ ਹੁੰਦੀ ਸੀ ਕਿ ਵੀ ਤੁਸੀਂ ਥੋੜਾ ਦੰਦੇ ਜਾਂਦੇ ਹੋ, ਫਿਰ ਤੁਹਾਨੂੰ ਲੱਗਦਾ ਹੀ ਨਹੀਂ ਕਿ ਵੀ ਤੁਹਾਡੇ 'ਚ ਜਿਹੜਾ ਉਹ ਇਹ ਜ਼ਹਿਰ ਨਫ਼ਰਤ ਦਾ ਕਿੱਥੋਂ ਆਇਆ। ਤੁਹਾਡੀ ਟ੍ਰੇਨਿੰਗ ਹੀ ਵੈਸੇ ਹੋ, ਇੱਕ ਤਾਂ ਉਹ ਚੱਲ ਹੀ ਰਿਹਾ, ਉਹ ਤਾਂ ਇਹਨਾਂ ਨੇ ਪਿਛਲੇ 9 ਸਾਲ 'ਚ ਮੇਰਾ ਖਿਆਲ ਹੈ ਜਿੰਨੀਆਂ ਇਹਨਾਂ ਦੀਆਂ ਸ਼ਾਖਾਵਾਂ 2014 ਤੋਂ ਪਹਿਲਾਂ ਸੀ ਉਸ ਤੋਂ 3 ਗੁਣਾ ਜ਼ਿਆਦਾ ਇਹਨਾਂ ਨੇ ਆਪਣਾ ਨੰਬਰ ਵਧਾਇਆ ਹੁਣ, ਕਿਉਂਕਿ ਪੈਸੇ ਦੀ ਕਮੀ ਨਹੀਂ ਹੈ। ਕੋਈ ਅੱਗੇ ਸੀ ਵੀ ਇਹਨਾਂ ਨੂੰ ਸ਼ਾਖਾਵਾਂ ਇਹ ਪ੍ਰਾਈਵੇਟ ਪਾਰਕਾਂ ਜਾਂ ਦੂਜਿਆਂ ਤੀਜਿਆਂ 'ਚ ਹੀ ਕਰਦੇ ਸੀ, ਹੁਣ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਇਹਨਾਂ ਦੀਆਂ ਲੱਗਦੀਆਂ ਨੇ। ਹੁਣ ਤਾਂ ਉਹਨਾਂ ਹੀ ਸ਼ਾਖਾਵਾਂ ਜਿਹੜੀ ਯੰਗ ਨੇ ਮੈਨ ਵਿਮਨ ਉਹਨਾਂ ਦੇ ਜਿਹੜੇ ਨੇ ਉਹ ਟ੍ਰੇਨਿੰਗ ਕੈਂਪ ਆਰਮ ਟ੍ਰੇਨਿੰਗਸ ਪਿੱਛੇ ਤਸਵੀਰਾਂ ਵੀ ਆਈਆਂ ਕਿ ਭਾਈ ਉਹ ਹਥਿਆਰਬੰਦ ਜਿਹੜਾ ਇਹਨਾਂ ਦੇ ਸੰਨਿਆਸੀ ਸੰਨਿਆਸਨਾ ਉਹ ਜਿਹੜੀਆਂ ਨੇ ਇਸ ਕਿਸਮ ਦੇ ਕੰਮ ਤੇ ਲੱਗੇ ਹੋਏ ਨੇ ਬੱਚਿਆਂ ਨੂੰ। ਲੇਕਿਨ ਹੁਣ ਸਰਕਾਰੀ ਸਕੂਲਾਂ ਤੱਕ ਕਿਸ ਲੈਵਲ ਤੇ ਨਫ਼ਰਤ ਹੈ। 3 ਘਟਨਾਵਾਂ ਜਿਹੜੀਆਂ ਪਿਛਲੇ ਪੀਰੀਅਡ ਪਿਛਲੇ 1 ਹਫ਼ਤੇ ਦੀਆਂ ਹੀ ਨੇ ਔਰ ਅੱਜ ਬਹੁਤ ਸਾਰੀ ਚਰਚਾ ਇਹਨਾਂ ਦੇ ਦੁਆਲੇ ਘੁੰਮਦੀ ਹੈ। ਸਭ ਤੋਂ ਪਹਿਲਾਂ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਗੁਜਰਾਤ ਦੇ ਵਿੱਚ ਘਟਨਾ ਹੋਈ ਜਿਸ ਨੂੰ ਮੀਡੀਆ 'ਚ ਕੋਈ ਬਹੁਤੀ ਚਰਚਾ ਨਹੀਂ ਹੋਈ, ਲੇਕਿਨ ਜ਼ਾਹਰ ਹੈ BBC ਔਰ ਕੁਛ ਨੇ ਉਹਨੂੰ ਕਵਰ ਵੀ ਕੀਤਾ ਕਿ ਵੀ ਗੁਜਰਾਤ ਦਾ ਜਿਹੜਾ ਇੱਕ ਸਕੂਲ ਜਿਹਦੇ 'ਚ ਕਿ ਮੁਸਲਮਾਨ ਬੱਚੀ 10ਵੀਂ ਦੇ ਵਿੱਚ ਟੌਪ ਮਾਰਕਸ ਉਹਨੇ ਲਏ, ਟੌਪ ਸਕੋਰਰ ਹੈ। ਸਕੂਲ ਨੇ ਫੰਕਸ਼ਨ ਕੀਤਾ ਕਿ ਜੀ ਜਿਹੜੇ ਟੌਪਰ ਨੇ 10ਵੀਂ 11ਵੀਂ 12ਵੀਂ ਦੇ ਉਹਨਾਂ ਨੂੰ ਜਿਹੜਾ ਹੈ ਉਹ ਰਿਵਾਰਡ ਕੀਤਾ ਜਾਏਗਾ 15 ਅਗਸਤ ਨੂੰ। ਲੇਕਿਨ ਉਹਨਾਂ ਨੇ ਉਹ ਬੱਚੀ ਵਿਚਾਰੀ ਤਿਆਰ ਹੋ ਕਿਉਂਕਿ ਟੌਪਰ ਸੀ ਉਹ ਗਈ, ਲੇਕਿਨ ਉਹਨੂੰ ਬੁਲਾਇਆ ਹੀ ਨਹੀਂ ਗਿਆ ਸਟੇਜ ਦੇ ਉੱਤੇ। ਔਰ ਇਹ ਖਬਰ ਜਿਹੜੀ ਕਿ ਮੇਨ ਸੀ ਕਿ ਗੁਜਰਾਤ top scoring Muslim girl denied award at a school function in Mehsana, Mehsana area. The incident has sparked a wave of discontent among activists and citizens on various social media platforms, with some calling it the state of Modified India. ਕਿ ਇਹ ਹੈ ਮੋਡੀਫਾਈਡ, ਇਹਨੂੰ ਹਿੰਦੂਤਵਾ ਇੰਡੀਆ ਤੁਸੀਂ ਕਹੋ। ਬੱਚੀ ਰੋਂਦੀ ਘਰ ਆ ਗਈ, ਜੋ ਫਾਦਰ ਉਹਦਾ ਵੋਕਲ ਹੋਏਗਾ ਉਹਨਾਂ ਨੇ ਜਿਹੜਾ ਇਸ ਦਾ ਜਦੋਂ ਜ਼ਿਕਰ ਕੀਤਾ ਸਕੂਲ ਦੀ ਪ੍ਰਿੰਸੀਪਲ ਨੂੰ ਜਾਂ ਦੂਜੇ ਨੂੰ, ਤੇ ਉਹਨਾਂ ਨੇ ਕਿਹਾ ਜੀ ਨਹੀਂ ਉਹ ਉਸ ਦਿਨ ਆਈ ਨਹੀਂ ਸੀ 15, ਔਰ ਉਹਨੇ ਕਿਹਾ ਜੀ CCTV ਕੈਮਰੇ ਦੇਖ ਲਓ ਵੀ ਉਹ ਤਾਂ ਤਿਆਰ ਹੋ ਕੇ ਆਈ ਹੋਈ ਹੈ। ਫਿਰ ਸਕੂਲ ਨੇ ਕਿਹਾ ਜੀ ਕੋਈ ਨਹੀਂ, ਜੇ 15 ਅਗਸਤ ਨੂੰ ਅਸੀਂ ਨਹੀਂ ਦਿੱਤਾ 26 ਜਨਵਰੀ ਨੂੰ ਦੇ ਦਿਆਂਗੇ। ਹੁਣ ਤੁਸੀਂ ਇਸ ਲੈਵਲ ਦੇ ਉੱਤੇ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਇਹ ਗਰਾਊਂਡ ਦੇ ਉੱਤੇ ਪਿੰਡਾਂ ਸ਼ਹਿਰਾਂ ਕਸਬਿਆਂ ਦਾ ਹਾਲ ਹੈ। ਦੂਸਰੀ ਖਬਰ ਟੀਚਰ ਪ੍ਰਿੰਸੀਪਲ ਇਹ ਕਠੂਏ ਦੀ ਮੈਂ ਬਾਅਦ ਚ ਗੱਲ ਕਰਦਾ। ਦੂਸਰੀ ਖਬਰ ਆਂਦੀ ਹੈ ਬॉय ਸਲੈਪਡ ਇਨ ਸਕੂਲ। ਹੁਣੇ ਮੁਜ਼ੱਫਰਨਗਰ ਉਹ ਏਰੀਆ ਵੈਸਟਰਨ ਯੂਪੀ ਦਾ ਜਿੱਥੇ ਪਿਛਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਇਹਨਾਂ ਨੇ ਬਹੁਤ ਜਿਹੜੇ ਨੇ ਫਿਰਕੂ ਫਸਾਦ ਕਰਵਾਏ। ਜਾਟ ਬੈਲਟ ਹੈ ਔਰ ਕਿਸਾਨ ਮੂਵਮੈਂਟ ਦੇ ਵੇਲੇ ਫਿਰ ਇਹ ਟਕੈਤ ਭਰਾਵਾਂ ਨੇ ਉਹਨਾਂ ਪਿੰਡਾਂ 'ਚ ਜਾ ਕੇ ਕਿ ਜੀ ਅਸੀਂ ਤਾਂ ਸਦੀਆਂ ਤੋਂ ਇਕੱਠੇ ਇੱਕੋ ਹੀ, ਹੁਣ ਇੱਥੇ ਕਦੇ ਨਹੀਂ ਹੋਏਗਾ ਔਰ ਕੁਝ ਨਹੀਂ ਹੋਏਗਾ, ਅਸੀਂ ਹਮੇਸ਼ਾ ਨਾਲ ਖੜੇ ਹਾਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਨੂਹ ਵਾਇਲੈਂਸ ਤੋਂ ਬਾਅਦ ਜੋ ਕੁਝ ਨੂਹ ਦੇ ਵਿੱਚ ਹੋਇਆ ਉਸ ਤੋਂ ਬਾਅਦ ਜਾਟਾਂ ਨੇ ਉਹ ਵੈਸਟਰਨ ਯੂਪੀ ਦੇ ਹੋਣ ਹਰਿਆਣੇ ਦੇ ਹੋਣ ਉਹਨਾਂ ਨੇ ਉਹ ਨਫ਼ਰਤ ਨਹੀਂ ਫੈਲਣ ਦਿੱਤੀ। ਪਰ ਹੁਣ ਇਹ ਘਟਨਾ ਉੱਥੇ ਹੁੰਦੀ ਹੈ ਬॉय ਸਲੈਪਡ ਇਨ ਸਕੂਲ FI, ਔਰ ਇਹ ਉਹ ਇੱਕ ਸਕੂਲ ਦੇ ਵਿੱਚ ਜਿਹੜੀ ਹੈ ਉਹ ਟੀਚਰ ਮਿਕਸ ਬੱਚੇ ਨੇ। ਇੱਕ ਮੁਸਲਮਾਨ ਬੱਚਾ ਜਿਹੜਾ ਹੈ ਉਸ ਦਾ ਕੋਈ ਸਵਾਲ ਉਹ ਗਲਤ ਕਰਦਾ ਹੈ ਜਾਂ ਕੁਛ ਹੈ ਉਹ ਖੜਾ ਹੈ ਉਹਨੂੰ ਕਰ ਲੈਂਦੀ ਹੈ, ਤੇ ਉਹ ਬਾਕੀ ਜਿਹੜੀ ਸਟੂਡੈਂਟ ਪਹਿਲਾਂ ਤਾਂ ਉਹਨੂੰ ਜਿਹੜੀ ਹੈ ਉਹ ਇਸਲਾਮ ਦੇ ਖਿਲਾਫ ਕਮੈਂਟ ਕਰਦੀ ਹੈ, ਉਹ ਸਮਹਾਉ ਦੀ ਵੀਡੀਓ ਉਹਦਾ ਮੁੰਡੇ ਦਾ ਚਾਚਾ ਹੀ ਬਣਾ ਲੈਂਦਾ ਜਾਂ ਕਿਵੇਂ ਹੁੰਦਾ। ਪਰ ਇਹ ਹੈ ਫਿਰ ਕੱਲੇ ਬੱਚੇ ਨੂੰ ਸੱਦ ਕੇ ਵੀ ਇਹਦੇ ਮੂੰਹ ਤੇ ਚਪੇੜਾ ਮਾਰੋ, ਉਹ ਫਿਰ ਜੇ ਇੱਕ ਨੇ ਮਾਰਿਆ ਵੀ ਕੱਸ ਕੇ ਮਾਰੋ, ਉਹਦਾ ਪੀਠ ਪੇ ਵੀ ਮਾਰੋ। ਔਰ ਉਹ ਜਦੋਂ ਸਾਹਮਣੇ ਆਇਆ ਜਾਂ ਦੂਜਾ ਤੇ ਉਹ ਆਪਣੀ ਐਕਸਪਲੇਨੇਸ਼ਨ ਦੇ ਰਹੀ ਹੈ, ਕਹਿੰਦੇ ਜੀ ਮੈਂ ਵਿਕਲਾਂਗ ਹੈ, ਮੇਰੀ ਲੱਤ ਖਰਾਬ ਹੈ, ਇਸ ਲਈ ਮੈਂ ਚੇਅਰ ਤੇ ਹੁੰਦੀ ਹਾਂ ਤੇ ਮੈਂ ਆਪ ਚਪੇੜਾ ਨਹੀਂ ਮਾਰ ਸਕਦੀ, ਮੈਂ ਬੱਚਿਆਂ ਤੋਂ ਮਰਵਾਉਂਦੀ ਹਾਂ। ਹਾਂਜੀ ਬਈ ਇਹਦੇ 'ਚ ਕੋਈ ਨਫ਼ਰਤ ਜਾਂ ਦੂਜੀ ਨਹੀਂ। ਹੁਣ ਪਹਿਲੀ ਗੱਲ ਇਸ ਔਰ ਇਹ ਕੇਸ ਕਾਫੀ ਆਇਆ ਔਰ ਜਿਸ ਮੁਹੰਮਦ ਜ਼ੁਬੈਰ ਇੱਕ ਬੜਾ ਪ੍ਰੋਮੀਨੈਂਟ ਜਿਹੜਾ ਜਰਨਲਿਸਟ ਹੈ ਔਰ ਉਹ ਫੇਕ ਕੀ ਹੈ ਅਸਲ ਕੀ ਹੈ, ਉਹ ਪਹਿਲਾਂ ਵੀ ਇਸ ਦੇ ਖਿਲਾਫ ਕੇਸ ਰਜਿਸਟਰ ਕਰਕੇ ਇਸ ਨੂੰ ਜ਼ਮਾਨਤ ਕਰਵਾਉਣੀ ਪਈ ਸੀ। ਇਹ ਜਿਹੜਾ ਇਹਨਾਂ ਦੀਆਂ WhatsApp ਯੂਨੀਵਰਸਿਟੀ ਦੇ ਫੇਕ ਵੀਡੀਓ ਨੇ
ਔਰ ਹਿੰਦੂ ਤਵੀਆਂ ਦਾ ਉਹ ਸਾਰਾ ਉਹਨੂੰ ਕਾਫੀ ਐਕਸਪੋਜ਼ ਕਰਦਾ ਹੈ। ਉਹਨੇ ਇਸ ਖਬਰ ਨੂੰ ਸਭ ਤੋਂ ਪਹਿਲਾਂ ਲਾਇਆ, ਹੁਣ ਉਹਦੇ ਖਿਲਾਫ ਤਾਂ ਕੇਸ ਰਜਿਸਟਰ ਕਰ ਲਿਆ ਕਿ ਜੀ ਉਹਨੇ ਬੱਚੇ ਦੀ ਆਈਡੈਂਟੀਟੀ, ਬੱਚੇ ਦੀ ਸ਼ਕਲ ਦਿਖਾ ਦਿੱਤੀ ਹੈ, ਔਰ ਇਹ ਕਿਉਂਕਿ ਬੱਚੇ ਦੀ ਆਈਡੈਂਟੀਟੀ ਨਹੀਂ ਰਿਵੀਲ ਹੋਣੀ ਚਾਹੀਦੀ। ਲੇਕਿਨ ਦੂਸਰੇ ਪਾਸੇ ਅਜੇ ਤੱਕ ਕਿਸੇ ਨੂੰ ਨਾ FIR ਦੀ ਕਾਪੀ ਦਿੱਤੀ ਜਾ ਰਹੀ ਹੈ, ਨਾ ਕੋਈ ਅਦਰਵਾਈਜ਼ ਹੈ। ਸੋ ਇਹ ਖਬਰ ਵੀ ਜਿਹੜੀ ਹੈ ਉਹ ਮੁਹੰਮਦ ਜਾਵੇਰ ਦੇ ਖਿਲਾਫ ਤਾਂ ਜਿਹੜੀ ਹੈ FIR ਹੋ ਗਈ ਕਿ ਜੀ ਉਹਨੇ ਪਿਕਚਰ ਕਿਉਂ ਦਿੱਤੀ, ਔਰ ਇਹ ਹੈ ਕਿ ਵੀ ਜਿਹੜਾ ਇਹ ਸਾਰੇ ਚੋਂ ਜਿਹੜਾ ਇਹ ਕੇਸ ਵਾਸ ਰਜਿਸਟਰ ਅਗੇਂਸਟ ਦਾ ਟੀਚਰ ਔਨ, ਹੁਣ ਇਹ ਕਹਿੰਦੇ ਨੇ ਜੀ ਅਸੀਂ ਕੇਸ ਟੀਚਰ ਦੇ ਖਿਲਾਫ ਵੀ ਕੀਤਾ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਤਿਆਗੀ ਆਪਣੇ ਡਿਫੈਂਸ ਕਹਿ ਰਹੀ ਹੈ ਕਿ ਜੀ ਨਹੀਂ ਇਹ ਵੀਡੀਓ 'ਚ ਤਬਦੀਲੀ ਕੀਤੀ ਗਈ ਹੈ, ਕਮਿਊਨਲ ਕਲਰ। ਉਹਨਾਂ ਨੇ ਕਿਹਾ ਜੀ ਮੇਰੇ ਵੱਲੋਂ ਭਾਵੇਂ ਗਲਤ ਸੀ, ਮੈਂ ਸਟੂਡੈਂਟਸ ਨੂੰ ਮਰਵਾਇਆ, ਪਰ ਕਿਉਂਕਿ ਉਹ ਹੈਂਡੀਕੈਪ ਹੈ, ਹੁਣ ਉਹ ਵਿਚਾਰਗੀ ਬਣ ਗਈ ਹੈ ਕਿ ਵੀ ਜੀ ਮੈਂ ਹੁਣ ਕੁਰਸੀ ਤੇ, ਔਰ ਉਸੇ ਜੀ ਥੋੜੀ ਦੇਰ ਬਾਅਦ ਵੀਡੀਓ ਆਉਂਦੀ ਹੈ ਕਿ ਉਹ ਭਾਵੇਂ ਲੰਗੜਾ ਕੇ ਤੁਰ ਫਿਰ ਵੀ ਰਹੀ ਹੈ। ਹੁਣ ਇਹ ਖਬਰ ਦੇ ਨਾਲ ਫਿਰ ਕਠੂਆ ਜੰਮੂ ਕਸ਼ਮੀਰ ਦਾ ਹਿੱਸਾ ਹੈ ਜਿਹਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ। ਹੁਣ ਕਠੂਏ ਦੇ ਸਕੂਲ ਦੇ ਵਿੱਚ ਇੱਕ ਸਟੂਡੈਂਟ ਉੱਠਦਾ ਹੈ ਤੇ ਉੱਠ ਕੇ ਆ ਕੇ ਬੋਰਡ ਦੇ ਉੱਤੇ ਲਿਖ ਦਿੰਦਾ ਜੈ ਸ਼੍ਰੀ ਰਾਮ। ਟੀਚਰ ਜਿਹੜਾ ਉਹ ਜ਼ਾਹਰ ਹੈ ਮੁਸਲਮਾਨ ਸਕੂਲ ਹੋਏਗਾ ਜਾਂ ਹਾਈ ਸਕੂਲ ਹੈ ਸ਼ਾਇਦ, ਪਰ ਉਹਦਾ ਟੀਚਰ ਵੀ ਔਰ ਪ੍ਰਿੰਸੀਪਲ ਵੀ ਮੁਸਲਮਾਨ ਹੈ। ਉਹ ਟੀਚਰ ਉਹਨੂੰ ਫੜ ਕੇ ਲੈ ਜਾਂਦਾ ਹੈ ਪ੍ਰਿੰਸੀਪਲ ਦੇ ਕਮਰੇ 'ਚ, ਉਹਨੂੰ ਉਹ ਵੀ ਮਾਰਦਾ ਉਹ ਵੀ ਮਾਰਦਾ। ਹੁਣ ਗੱਲਾਂ ਦੋਵੇਂ ਹੀ ਗਲਤ ਨੇ, ਪਰ ਇਹ ਨਫ਼ਰਤ ਕਿਸ ਹੱਦ ਤੱਕ ਪਹੁੰਚ ਗਈ ਕਿ ਵੀ ਅੱਜ ਉਹ ਦੂਜੇ ਮੁਸਲਮਾਨ ਬੱਚਿਆਂ ਨੂੰ ਚੜਾਉਣ ਦੇ ਲਈ ਉਹ ਜਾ ਕੇ ਜੈ ਸ਼੍ਰੀ ਰਾਮ ਲਿਖਦਾ। ਉੱਥੇ ਹਿੰਦੂ ਇਕੱਠੇ ਹੋ ਕੇ ਕਠੂਆ ਜੰਮੂ ਦੂਜੇ ਪ੍ਰਿੰਸੀਪਲ ਦੇ ਖਿਲਾਫ ਕੇਸ, ਟੀਚਰ ਨੂੰ ਅਰੈਸਟ ਕਰ ਲਿਆ ਗਿਆ, ਪ੍ਰਿੰਸੀਪਲ ਭਗੌੜਾ ਹੈ, ਟੀਚਰ ਪ੍ਰਿੰਸੀਪਲ ਸਸਪੈਂਡਡ ਫॉर ਥ੍ਰੈਸ਼ਿੰਗ ਕਠੂਆ ਸਟੂਡੈਂਟ ਕਿ ਜੀ ਉਹਨੂੰ ਚਪੇੜਾ, ਉਹ ਤਾਂ ਸਸਪੈਂਡ ਵੀ ਹੋ ਗਏ, ਗ੍ਰਿਫਤਾਰ ਵੀ ਹੋ ਗਏ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਭਾਈ ਇਹੀ ਗੱਲ ਇਹ ਨਹੀਂ ਹੈ ਵੀ ਉਹਨੇ ਜੈ ਸ਼੍ਰੀ ਰਾਮ ਲਿਖਿਆ ਜਾਂ ਉਹਨੇ ਮੁਸਲਮਾਨ ਹੋਣ ਕਰਕੇ ਮਾਰਿਆ, ਪਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਜਿਹੜੀ ਨਫ਼ਰਤ ਦੀ ਲਾਈਨ ਹੈ ਉਹ ਕਿਸ ਜਨਰੇਸ਼ਨ ਤੱਕ ਪਹੁੰਚ ਗਈ। ਹੁਣ ਤੁਸੀਂ ਅੰਦਾਜ਼ਾ ਲਾਓ, ਭਾਰਤ ਦੇ ਵਿੱਚ 20 ਕਰੋੜ ਮੁਸਲਮਾਨ ਨੇ, ਇਹ ਕੋਈ ਛੋਟੀ ਗਿਣਤੀ ਨਹੀਂ ਹੈ। ਮਤਲਬ ਕਿੰਨੇ ਮੁਲਕ ਨੇ ਦੁਨੀਆ ਦੇ ਜਿਨ੍ਹਾਂ ਦੀ ਆਬਾਦੀ ਜਿਹੜੀ ਹੈ ਉਹ ਇੰਨੀ ਨਹੀਂ ਹੋਏਗੀ, ਔਰ ਇਹ ਆਬਾਦੀ ਸੈਕੰਡ ਲਾਰਜੈਸਟ ਪੋਪੂਲੇਸ਼ਨ ਆਲਮੋਸਟ ਜਿਹੜੀ ਹੈ ਉਹ ਬਣਦੀ ਜਾ ਰਹੀ ਹੈ। ਲੇਕਿਨ ਉੱਥੇ ਇੰਨੀ ਕੁ ਨਫ਼ਰਤ ਹੈ। ਕੱਲ ਨੂੰ ਹੁਣ ਇਹੀ ਅੱਗੇ ਤਾਂ ਹੁੰਦਾ ਸੀ ਜੀ ਉਹ ਵਾਇਲੈਂਸ ਕਰਵਾਈ, ਜਿਵੇਂ ਹੁਣ ਨਵੰਬਰ 84 'ਚ ਸਿੱਖਾਂ ਦੀ ਨਸਲਕੁਸ਼ੀ, ਹਾਇਰਡ ਗੂਨਜ਼ ਲਿਆਂਦੇ ਜੀ, ਜੇਲ੍ਹਾਂ 'ਚੋਂ ਕੈਦੀ ਛੱਡੇ, ਜਾਂ ਉਹ ਦੂਜੇ ਜਿਹੜੇ ਨੇ ਉਹਨਾਂ ਨੂੰ ਲਿਆਂਦਾ ਕਿਰਾਏ ਦੇ ਗੁੰਡਿਆਂ ਨੂੰ। ਹੁਣ ਤਾਂ ਉਹਨਾਂ ਨੇ ਜ਼ਹਿਰ ਦੇ ਨਾਲ, ਨਫ਼ਰਤ ਦੇ ਜ਼ਹਿਰ ਨਾਲ ਉਹ ਪਨੀਰੀ ਤਿਆਰ ਕਰ ਦਿੱਤੀ ਹੈ ਕਿ ਕਿਸੇ ਨੂੰ ਸੱਦਣ ਜਾਂ ਕਰਨ ਦੀ ਲੋੜ ਨਹੀਂ ਹੋਏਗੀ। ਆਟੋਮੈਟਿਕਲੀ ਜਿਹੜਾ ਰਿਐਕਸ਼ਨ ਹੋਏਗਾ ਕਿ ਵੀ ਉਹ ਜਿਹੜੇ ਨਾਰੇ ਉਹਨਾਂ ਦਾ ਮਿਨਿਸਟਰ ਜਿਹੜਾ ਉਹ ਹਿਮਾਚਲ ਦਾ ਅਨੁਰਾਗ ਠਾਕਰ ਕਿ ਜੀ ਜਿਹੜਾ ਦੇਸ਼ ਕੇ ਗद्दारों को ਗੋਲੀ ਮਾਰੋ ਸਾਲੋਂ ਕੋ, ਹੁਣ ਉਹਨਾਂ ਨੇ ਬਣਾ ਹੀ ਦਿੱਤਾ ਵੀ ਇਹ ਗਦਾਰ ਨੇ, ਇਹਨਾਂ ਨੂੰ ਮਾਰੋ। ਸਕੂਲਾਂ 'ਚ ਬੱਚੇ ਚਪੇੜਾ ਮਾਰਨਗੇ, ਔਰ ਅਦਰਵਾਈਜ਼ ਜਿਹੜੀ ਹੈ ਉਹ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਝੂਠੇ ਕੇਸ ਰਜਿਸਟਰ ਕਰੇਗਾ। ਜੇ ਮੁਹੰਮਦ ਜ਼ੁਬੈਰ ਵਰਗਾ ਇਸ ਨੂੰ ਐਕਸਪੋਜ਼ ਕਰਦਾ ਤੇ ਉਹ ਵੀ ਅੰਦਰ ਹੈ। ਤੇ ਹੋਰ ਨਾਜ਼ੀ ਤਰਜ਼ ਦੇ ਉੱਤੇ ਜੋ ਕੁਛ ਤੀਵਿਆਂ 'ਚ ਹੋਇਆ ਅੱਜ ਐਗਜ਼ੈਕਟਲੀ ਉਸ ਲਾਈਨ ਤੇ, ਔਰ ਕੁਝ ਹਾਲਤਾਂ 'ਚ ਇਹ ਵਸਟ ਵੀ ਹੋ ਸਕਦਾ। ਬਿਲਕੁਲ, ਨੋ ਡਾਊਟ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।